ਬਿਸਮਿल्लाहिर्रहमानिर्रहीम ਤੇ अस्सलाम वालेकुम। 18 ਦਸੰਬਰ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ। ਸਭ ਤੋਂ ਪਹਿਲਾਂ ਤੇ ਟਾਈਮ ਟਰੈਕਰ ਆਸਿਮ ਮੁਨੀਰਜ਼ ਡਿਫੈਕਟੋ ਮਿਲਟਰੀ ਰਾਜ ਡੇ 19। ਹੁਣ ਚੱਲਦੇ ਜ਼ਰਾ ਅੱਜ ਦੀਆਂ ਗੂੜੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ, ਪਰ ਪਹਿਲਾਂ ਚੇਤੇ ਕਰਾ ਦਈਏ ਕਿ ਸਾਡੇ ਇਸ ਚੈਨਲ ਨੂੰ ਅਗਰ ਅਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਕਰੋ ਤਾਂ ਕਿ ਸਾਡੀ ਆਵਾਜ਼ ਤਗੜੀ ਹੋਵੇ ਤੇ ਦੂਰ ਤੱਕ ਆਪਣੇ। ਪਹਿਲੀ ਖਬਰ ਜੀ, ਇਲਾਮਾ ਇਕਬਾਲ ਸਾਹਿਬ ਨੇ ਇਸ ਮੁਲਕ ਨੂੰ ਬਣਾਉਣ ਵਾਸਤੇ ਖਾਬ ਵੇਖਿਆ ਸੀ ਤੇ ਖਾਬ ਉਹਨਾਂ ਸਾਰਿਆਂ ਨੂੰ ਸੁਣਾ ਛੱਡਿਆ। ਅਗਰ ਅੱਜ ਉਹ ਜਿਉਂਦੇ ਹੁੰਦੇ ਤੇ ਉਹ ਆਪੇ ਹੀ ਸਾਨੂੰ ਦੱਸਦੇ ਕਿ ਬਈ ਖਾਬ ਸਾਰਿਆਂ ਨੂੰ ਨਹੀਂ ਦੱਸੀਦੇ। ਕੁਝ ਖਾਬ ਵੇਖੀਏ ਤੇ ਚੁੱਪ ਕਰਕੇ ਪਾਣੀ ਪੀ ਕੇ ਫਿਰ ਸੌਂ ਜਾਈਦਾ, ਕਿਸੇ ਨੂੰ ਦੱਸੀਦਾ ਹੀ ਨਹੀਂ ਵੀ ਮੈਂ ਖਾਬ ਵੇਖਿਆ ਸੀ। ਉਹ ਉਹਨਾਂ ਨੇ ਕਿਸੇ ਨੂੰ ਕੀ ਪੂਰੀ ਦੁਨੀਆ ਨੂੰ ਦੱਸ ਬੈਠੇ ਸਨ ਤੇ ਫਿਰ ਪਾਕਿਸਤਾਨ ਬਣ ਗਿਆ। ਇਹ ਜ਼ਰਾ ਵੀਡੀਓ ਵੇਖੋ। ਇਹ ਜਵਾਕ ਉੱਥੇ ਵੱਡੇ ਵੀ ਫਿਰਨ ਡਏ ਨੇ, ਸਿਰਫ ਜਵਾਕ ਨਹੀਂ ਹੈ, ਔਰ ਜ਼ਾਹਿਰ ਹੈ ਕਿਸੇ ਨਾ ਕਿਸੇ ਨੇ ਵੀਡੀਓ ਬਣਾਈ ਹੈ। ਇਹ ਜਵਾਕ ਬਦਤਮੀਜ਼ੀ ਕਰ ਰਹੇ ਨੇ, ਇਹ ਬੱਚੇ ਬਦਤਮੀਜ਼ੀ ਕਰ ਰਹੇ ਨੇ ਇਲਾਮਾ ਇਕਬਾਲ ਸਾਹਿਬ ਦੇ ਜਿਹੜਾ ਉੱਥੇ ਮੁਜੱਸਮਾ ਹੈ ਉਹਦੇ ਨਾਲ, ਔਰ ਇਹਨਾਂ ਨੂੰ ਕੋਈ ਡੱਕਣ ਨਹੀਂ ਰਿਹਾ। ਉੱਥੇ ਇੱਕ ਸਿਆਣਾ ਬੰਦਾ ਵੀ ਸਾਹਮਣੇ ਖਲੋਤਾ, ਉਹਨੂੰ ਪਰਵਾਹ ਹੀ ਕੋਈ ਨਹੀਂ ਕਿ ਬੱਚੇ ਕਰਨ ਕੀ ਡਏ ਨੇ। ਤੇ ਇਹ ਹੁਣ ਤੁਸੀਂ ਆਖੋਗੇ ਵੀ ਬੱਚੇ ਨੇ, ਲੇਕਿਨ ਅਸੀਂ ਅਗਰ ਆਪਣਾ ਜ਼ਮਾਨਾ ਯਾਦ ਕਰੀਏ ਤੇ ਪਹਿਲੀ ਜਮਾਤ 'ਚ ਹੀ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਕਾਇਦੇ ਆਜ਼ਮ ਕੌਣ ਨੇ ਤੇ ਇਲਾਮਾ ਇਕਬਾਲ ਕੌਣ ਨੇ। ਇਹਨਾਂ ਕਮ ਅਜ਼ ਕਮ ਦੋ ਬੰਦਿਆਂ ਦਾ ਤੇ ਬੜੀ ਚੰਗੀ ਤਰ੍ਹਾਂ ਪਤਾ ਲੱਗਦਾ ਸੀ ਵੀ ਇਹਨਾਂ ਦਾ ਅਦਬ ਕਰਨਾ ਹੈ। ਇਹ ਹੁਣ ਬੱਚੇ ਖੈਰੀ ਮੈਰੀ ਵੱਡੇ ਨੇ ਇਹਨਾਂ ਦੇ ਵਿੱਚੋਂ, ਇਹ ਐਸੇ ਬੱਚੇ ਨਹੀਂ ਹੈਗੇ ਵੀ ਜਿਹੜੇ ਸਕੂਲੇ ਨਹੀਂ ਜਾਂਦੇ ਤੇ ਜਿਨ੍ਹਾਂ ਨੂੰ ਇਸ ਗੱਲ ਦਾ ਨਹੀਂ ਪਤਾ। ਲੇਕਿਨ ਮੈਂ ਹੈਰਾਨ ਇਸ ਗੱਲ 'ਤੇ ਹੋ ਗਿਆ ਵੀ ਇਹ ਮਾਸ਼ਰਾ ਕਿਹੜੇ ਪਾਸੇ ਚੱਲ ਪਿਆ ਹੈ। ਜਦੋਂ ਕਿਤਾਬਾਂ ਦੇ ਵਿੱਚ ਹੁਣ ਤੁਸੀਂ ਮਰੀਮ ਨਵਾਜ਼ ਤੇ ਆਸਿਮ ਮੁਨੀਰ ਸਾਹਿਬ ਦੀਆਂ ਪੜ੍ਹਾਓਗੇ ਵੀ ਜਨਾਬ ਇਹ ਇਸ ਵੇਲੇ ਹੀਰੋ ਨੇ ਤੇ ਇਹਨਾਂ ਦੀ ਇੱਜ਼ਤ ਕਰਨੀ ਹੈ, ਤਾਂ ਫਿਰ ਪੁਰਾਣੀਆਂ ਗੱਲਾਂ ਤੇ ਪਿੱਛੇ ਰਹਿ ਜਾਣਗੀਆਂ। ਹੁਣ ਅਗਰ ਇਹ ਹੀ ਕੰਮ ਕਿਸੇ ਨੇ ਆਸਿਮ ਮੁਨੀਰ ਸਾਹਿਬ ਦੀ ਤਸਵੀਰ ਨਾਲ ਜਾਂ ਮਰੀਮ ਸਾਹਿਬਾ ਦੀ ਤਸਵੀਰ ਨਾਲ ਕਰ ਦਿੱਤਾ ਹੁੰਦਾ ਤੇ ਯਕੀਨ ਕਰੋ ਹੁਣ ਤੱਕ FIR ਦਰਜ ਹੋ ਜਾਣੀ ਸੀ। ਅੱਗੇ ਜਾ ਕੇ ਤੁਹਾਨੂੰ ਖਬਰ ਦਿੰਦੇ ਹਾਂ ਕਿ ਸਿੰਧ ਦੇ ਵਿੱਚ ਬਿਲਾਵਲ ਜ਼ਰਦਾਰੀ ਸਾਹਿਬ ਨਾਲ ਬਦਤਮੀਜ਼ੀ ਕਰਨ ਦੇ ਉੱਤੇ ਜਿਹੜੀ FIR ਉਹ ਦਰਜ ਹੋ ਚੁੱਕੀ ਹੈ। ਇਸ ਤੋਂ ਪਹਿਲਾਂ ਪਾਕਿਸਤਾਨ ਦੇ ਵਿੱਚ ਉਮਰ ਆਦਲ ਸਾਹਿਬ ਆਰਥੋਪੀਡਿਕ ਸਰਜਨ ਨੇ, ਮੰਨੇ ਪਰਮੰਨੇ ਡਾਕਟਰ ਨੇ ਲਾਹੌਰ ਦੇ ਵਿੱਚ, ਔਰ ਬੇਸ਼ੁਮਾਰ ਮੈਡੀਕਲ ਦੇ ਜਿਹੜੇ ਸਟੂਡੈਂਟ ਨੇ ਉਹ ਉਹਨਾਂ ਦੇ ਸਟੂਡੈਂਟ ਨੇ, ਕਿੰਗ ਐਡਵਰਡ ਦੇ ਵਿੱਚ ਪੜ੍ਹਾਉਂਦੇ ਨੇ, ਕਾਬਿਲ ਡਾਕਟਰ ਨੇ। ਉਹਨਾਂ ਨੇ ਆਪਣੇ ਇੱਕ ਤਜਜ਼ੀਏ ਦੇ ਵਿੱਚ ਮਰੀਮ ਨਵਾਜ਼ ਸਾਹਿਬਾ ਦੇ ਉੱਤੇ ਜਾਇਜ਼ ਤਨਕੀਦ ਕੀਤੀ ਤੇ ਉਹਨਾਂ ਦੇ ਉੱਤੇ ਮੁਕੱਦਮਾ ਦਰਜ ਕਰ ਦਿੱਤਾ ਤੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ। ਜਿਸ ਮੁਲਕ ਦੇ ਵਿੱਚ ਮਰੀਮ ਨਵਾਜ਼ ਦੇ ਬਾਰੇ ਜਾਇਜ਼ ਤਨਕੀਦ ਕਰਨ ਤੇ, ਫੀਲਡ ਮਾਰਸ਼ਲ ਦੇ ਉੱਤੇ ਕੋਈ ਜਾਇਜ਼ ਗੱਲ ਕਰਨ ਤੇ ਜੇਲ੍ਹਾਂ 'ਚ ਸੁੱਟਿਆ ਜਾਂਦਾ ਹੈ, ਤੇ ਫਿਰ ਉੱਥੋਂ ਦੇ ਨਿਆਣਿਆਂ ਨੂੰ ਮੇਰਾ ਖਿਆਲ ਪਤਾ ਲੱਗ ਗਿਆ ਹੈ ਕਿ ਬਾਬੇ ਜਿਹੜੇ ਨੇ, ਮੀਨ ਕਾਇਦੇ ਆਜ਼ਮ ਸਾਹਿਬ ਹੋਣ ਜਾਂ ਇਲਾਮਾ ਇਕਬਾਲ ਸਾਹਿਬ ਹੋਣ, ਉਹਨਾਂ ਦੇ ਨਾਲ ਬਦਤਮੀਜ਼ੀ ਕਰਾਂਗੇ ਤੇ ਕੰਮ ਚੱਲ ਜਾਏਗਾ। ਇੱਥੇ ਸਿਆਣੇ ਵੀ ਫਿਰਨ ਡਏ ਨੇ, ਵੀਡੀਓ ਬਣਾਉਣ ਵਾਲਾ ਵੀ ਫਿਰਨ ਡਿਆ, ਪਰ ਕਿਸੇ ਨੇ ਹਯਾ ਨੂੰ ਹੱਥ ਨਹੀਂ ਮਾਰਿਆ ਵੀ ਇਹਨਾਂ ਬੱਚਿਆਂ ਨੂੰ ਡੱਕੀਏ, ਇਹਨਾਂ ਨੂੰ ਦੱਸੀਏ ਕਿ ਪੁੱਤਰ ਚਲੋ ਮੰਨ ਲੈਂਦੇ ਆ ਵੀ ਇਹਨਾਂ ਨੂੰ ਨਹੀਂ ਸੀ ਪਤਾ ਵੀ ਤੁਸੀਂ ਇਹ ਸਾਰਾ ਕੁਝ ਕਰਨਾ, ਵਰਨਾ ਪੁੱਤਰ ਇਹ ਗਲਤੀ ਨਾ ਕਰਦੇ। ਅਗਰ ਇਹਨਾਂ ਨੂੰ ਪਤਾ ਹੁੰਦਾ ਨਾ ਵੀ ਤੁਸੀਂ ਤੇ ਤੁਹਾਡੇ ਮਾਂ ਪਿਓ ਨੇ ਤੇ ਤੁਹਾਡੀਆਂ ਨਸਲਾਂ ਨੇ ਇੱਥੇ ਇਸ ਮੁਲਕ ਦੇ ਨਾਲ ਤੇ ਇਹਨਾਂ ਦੇ ਮੁਜੱਸਮਿਆਂ ਨਾਲ ਕੀ ਕਰਨਾ ਹੈ, ਤਾਂ ਹੋ ਸਕਦਾ ਹੈ ਦੋਹਰੇ ਸੋਚਦੇ ਆਪਣੀ ਇਸ ਸਾਰੀ ਸੋਚ ਨੂੰ। ਲੇਕਿਨ ਚਲੋ ਹੁਣ ਤੇ ਉਹ ਇਹ ਕੰਮ ਕਰ ਬੈਠੇ ਨੇ ਤੇ ਉਹਨਾਂ ਨੂੰ ਮਾਫੀ ਦਿਓ, ਕਮ ਅਜ਼ ਕਮ ਇਸ ਦੁਨੀਆ ਤੋਂ ਜਾ ਬੈਠੇ ਨੇ ਤੇ ਉਹਨਾਂ ਨੂੰ ਹੁਣ ਮਾਫੀ ਦਿਓ, ਉਹਨਾਂ ਦੇ ਮੁਜੱਸਮਿਆਂ ਦੇ ਨਾਲ ਇਹੋ ਜਿਹੀ ਬਦਤਮੀਜ਼ੀ ਤੇ ਨਾ ਕਰੋ। ਅੱਛਾ ਜੀ, ਅਗਲੀ ਖਬਰ ਜ਼ਰਾ ਉਹ ਮੁਸ਼ਰਫ ਜ਼ੈਦੀ ਸਾਹਿਬ ਦੇ ਉੱਤੇ ਰੱਖ ਲਈਏ ਕੰਮ ਨੂੰ, ਕਿਉਂਕਿ ਉਹ ਥੋਕ ਵਾਲੇ ਤਰਜਮਾਨ ਨੇ। ਮਾਜ਼ਰਤ ਇਸ ਗੱਲ ਦੇ ਉੱਤੇ, ਮੈਨੂੰ ਪਤਾ ਮਾਯੂਬ ਜਿਹਾ ਲਫ਼ਜ਼ ਹੈ, ਥੋਕ ਵਾਲਾ ਜਹਾਜ਼ ਵੀ ਤੁਸੀਂ ਸੁਣਿਆ ਹੈ, ਤੁਸੀਂ ਹੋਰ ਵੀ ਗੱਲਾਂ ਸੁਣਦੇ ਹੋ, ਲੇਕਿਨ ਇਹ ਥੋਕ ਵਾਲਾ ਤਰਜਮਾਨ ਨਵਾਂ ਹੈ। ਇਹ ਹੁਣ ਤੁਸੀਂ, ਮੇਰਾ ਮਤਲਬ ਹੈ ਕਿ ਤੁਸੀਂ ਉਹ ਭਾਫ ਵਾਲਾ ਇੰਜਣ ਸੁਣਦੇ ਸਮਝਦੇ ਹੋ ਨਾ, ਜਿਹਦੇ ਵਿੱਚ ਉਹ ਅੱਗ ਬਾਲਦੇ ਸਨ, ਭਾਫ ਬਣਦੀ ਸੀ, ਫਿਰ ਉਹ ਇੰਜਣ ਚੱਲਦਾ ਸੀ। ਇਹ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਇਹ ਥੁੱਕ ਲਾ ਕੇ ਕੰਮ ਕਿਸ ਤਰ੍ਹਾਂ ਬਣਦਾ ਹੈ। ਇਹ ਜਨਾਬ ਥੁੱਕ ਲਾ ਕੇ ਵੀ ਕਈ ਬੰਦੇ ਕੰਮ ਚਲਾਉਂਦੇ ਨੇ। ਇਹ ਮੁਹਾਵਰਾ ਹੈ, ਇੱਕ ਐਕਸਪ੍ਰੈਸ਼ਨ ਹੈ, ਥੁੱਕ 'ਚ ਪਕੌੜੇ ਕੱਢਣੇ। ਮਾਜ਼ਰਤ, ਮੈਨੂੰ ਪਤਾ ਗੰਦਾ ਮਾਯੂਬ ਲਫ਼ਜ਼ ਹੈ, ਲੇਕਿਨ ਹੁਣ ਕਰੀਏ ਕੀ। ਅਗਲੇ ਪਾਸੇ ਟਾਸ ਹੀ ਇਹੋ ਜਿਹੇ ਲੋਕਾਂ ਨਾਲ ਪਿਆ ਹੈ, ਉਹ ਕੰਮ ਹੀ ਇਹੋ ਜਿਹੇ ਵਰਤਦੇ ਨੇ, ਉਹ ਹਰ ਥਾਂ 'ਤੇ ਥੁੱਕ ਥੱਕ ਲਾਈ ਫਿਰਦੇ ਨੇ। ਅੱਛਾ, ਪੰਜਾਬੀ 'ਚ ਵੀ ਆਖਦੇ ਨੇ ਵੀ ਤੇਰਾ ਬਈ ਚੰਗਾ ਥੁੱਕ ਲੱਗਾ, ਮਤਲਬ ਜਿਹੜੇ ਬੰਦੇ ਦਾ ਫਜ਼ੂਲ 'ਚ ਹੀ ਕੋਈ ਫਾਇਦਾ ਹੋਇਆ ਹੋਵੇ ਨਾ, ਜਿਹਦੀ ਕੋਈ ਕਾਬਲੀਅਤ ਨਾ ਹੋਵੇ ਤੇ ਉਹਦਾ ਕੰਮ ਚੱਲੀ ਜਾਏ, ਉਹਨੂੰ ਆਉਂਦੇ ਨੇ ਵੀ ਤੇਰਾ ਚੰਗਾ ਥੁੱਕ ਲੱਗਾ। ਤੇ ਇਹ ਇਸੇ ਤਰ੍ਹਾਂ ਇਹ ਵੀ ਐਕਸਪ੍ਰੈਸ਼ਨ ਹੈ ਵੀ ਜਿਹੜਾ ਬੰਦਾ ਕਿਸੇ ਨੂੰ ਬੇਵਕੂਫ ਬਣਾਏ, ਉਹਨੂੰ ਆਉਂਦੇ ਨੇ ਵੀ ਬਈ ਤੂੰ ਚੰਗਾ ਫਲਾਣੇ ਨੂੰ ਥੁੱਕ ਲਾਇਆ। ਤੇ ਇਹ ਜਿਹੜੇ ਭਾਈ ਹੁਣੀ ਨੇ ਇਹ ਤਰਜਮਾਨ ਹੀ ਥੁੱਕ ਵਾਲੇ ਨੇ। ਅੱਛਾ, ਤੁਹਾਨੂੰ ਇਸ ਗੱਲ 'ਤੇ ਯਕੀਨ ਨਹੀਂ ਆਉਂਦਾ ਹੋਏਗਾ, ਇਹ ਜ਼ਰਾ ਇੰਟਰਵਿਊ ਵੇਖੋ ਯਾਲਦਾ ਹਾਕਿਮ ਸਾਹਿਬਾ ਦੇ ਨਾਲ ਜਿਹੜਾ ਕਰ ਰਹੇ ਸਨ ਆਪਣਾ ਮੁਸ਼ਰਫ ਜ਼ੈਦੀ ਸਾਹਿਬ। ਇਹਨਾਂ ਨੂੰ ਜ਼ਰਾ ਅੰਗਰੇਜ਼ੀ ਵੱਲ ਬੋਲ ਲੈਂਦੇ ਨੇ ਮਾੜੀ ਚੰਗੀ, ਤੇ ਕੈਨੇਡੀਅਨ ਸਿਟੀਜ਼ਨ ਨੇ। ਇਹ ਤਾਂ ਮਾੜੀ ਗੱਲ ਕੋਈ ਨਹੀਂ, ਮੈਂ ਪਹਿਲਾਂ ਵੀ ਬਾਰ-ਬਾਰ ਦੱਸਿਆ ਵੀ ਕੋਈ ਕੈਨੇਡੀਅਨ ਸਿਟੀਜ਼ਨ ਹੋਵੇ ਤੇ ਭਾਵੇਂ ਕਿਸੇ ਹੋਰ ਦਾ,
ਮੁਹਿੱਬ ਵਤਨ ਕੋਈ ਵੀ ਹੋ ਸਕਦਾ ਹੈ, ਤੇ ਕੋਈ ਪਾਕਿਸਤਾਨ ਦੇ ਵਿੱਚ ਜਿਹੜਾ ਕਦੇ ਬਾਹਰ ਨਹੀਂ ਗਿਆ ਉਹ ਵੀ ਪਾਕਿਸਤਾਨ ਦੇ ਖਿਲਾਫ ਹੋ ਸਕਦਾ ਹੈ। ਇਸ ਲਈ ਸਿਟੀਜ਼ਨ ਵਾਲੀ ਗੱਲ ਦੇ ਉੱਤੇ ਬਹੁਤਾ ਫੋਕਸ ਨਹੀਂ ਕਰਨਾ, ਲੇਕਿਨ ਮੈਂ ਅੰਗਰੇਜ਼ੀ ਦੀ ਵਜ੍ਹਾ ਤੋਂ ਦੱਸਣਾ। ਚੌਧਰੀ ਨੇ ਸੋਚਿਆ ਕਿ ਬਈ ਅੰਗਰੇਜ਼ੀ ਬੋਲਣ ਵਾਲਾ ਬੰਦਾ ਠੀਕ ਹੋਏਗਾ, ਕਿਉਂਕਿ ਇੱਥੇ ਪੜ੍ਹੇ ਲਿਖੇ ਘੱਟ ਨੇ। ਉਹਨਾਂ ਆਖਿਆ ਵੀ ਸਾਡੇ ਕੋਲ ਤਾਂ ਬੰਦਾ ਅੰਗਰੇਜ਼ੀ ਬੋਲਣ ਵਾਲਾ ਹੈ ਨਹੀਂ, ਕੋਈ ਫੈਂ ਕਲਾਸ ਵਾਸਤੇ ਵੀ ਬੰਦਾ ਰੱਖੀਏ। ਤੇ ਉਹਨਾਂ ਨੇ ਮੁਸ਼ਰਫ ਜ਼ੈਦੀ ਸਾਹਿਬ ਨੂੰ ਕੱਲ ਛੱਡਿਆ। ਹੁਣ ਮੁਸ਼ਰਫ ਜ਼ੈਦੀ ਸਾਹਿਬ ਹਰ ਕੰਮ ਹੀ ਥੁੱਕ ਨਾਲ ਚਲਾਈ ਆਉਂਦੇ ਨੇ, ਮਤਲਬ ਹਰ ਥਾਂ 'ਤੇ ਥੁੱਕ ਲਾਇਆ ਉਹਨਾਂ ਜਾ ਕੇ ਉੱਥੇ ਯਲਦਾ ਹਾਕਿਮ ਸਾਹਿਬਾਂ ਦੇ ਸਾਹਮਣੇ ਵੀ ਥੁੱਕ ਲਾ ਲਿਆ। ਉਹਨਾਂ ਨੇ ਕਿਹਾ ਵੀ ਥੁੱਕ ਨਾਲ ਹੀ ਕੰਮ ਚਲਾਉਣੇ, ਉਸ ਤਰ੍ਹਾਂ ਤੇ ਨਹੀਂ ਚੱਲਣਾ। ਉਹਨਾਂ ਜਨਾਬ ਐਡੀ ਜ਼ੁਬਾਨ ਬਾਹਰ ਕੱਢੀ ਤੇ ਇਹ ਲੇਪ ਹੱਥਾਂ ਦੇ ਉੱਤੇ ਕਰਕੇ ਤੇ ਉਹ ਪਰਚੇ ਜਿਹੜੇ ਉਹ ਥੱਲਣ ਡਏ ਸਨ। ਅੱਛਾ, ਇਹ ਪਹਿਲੀ ਵਾਰੀ ਹੋਇਆ? ਨਾ 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 ਨਾ, ਯਾਦ ਕਰੋ ਆਪਣਾ ਸ਼ਹਿਬਾਜ਼ ਸ਼ਰੀਫ ਵੀ ਇਹੀ ਕਰਦਾ ਹੈ, ਫੀਲਡ ਮਾਰਸ਼ਲ ਸਾਹਿਬ ਦੇ ਬਾਰੇ ਸੁਣਿਆ, ਉਹ ਵੀ ਇਹੀ ਕਰਦੇ ਨੇ। ਇਹ ਸਾਰੇ ਥੁੱਕ ਨਾਲ ਹੀ ਚਲਾਈ ਆ ਰਹੇ ਨੇ ਕੰਮ ਨੂੰ। ਇਸ ਵੇਲੇ ਪਾਕਿਸਤਾਨ ਜਿਹੜਾ ਉਹ ਭਾਫ ਨਾਲ ਨਹੀਂ, ਥੁੱਕ ਨਾਲ ਚੱਲਣ ਡਿਆ, ਜਿਵੇਂ ਇੰਜਣ ਚੱਲਦੇ ਸਨ ਨਾ ਪਹਿਲਾਂ ਭਾਫ ਦੇ ਨਾਲ। ਇਹ ਇਸ ਵੇਲੇ ਜਿਹੜਾ ਨਜ਼ਮੋ ਨਸਕ ਹੈ ਨਾ, ਇਹ ਥੁੱਕ ਨਾਲ ਚੱਲਣ ਡਿਆ। ਥੁੱਕ ਵਾਲੇ ਨੇ ਸਾਰੇ, ਜਿੱਥੇ ਗੂੰਦ ਲੱਗਣੀ ਉੱਥੇ ਵੀ ਥੁੱਕ ਲਾਉਂਦੇ ਨੇ, ਜਿੱਥੇ ਕੋਈ ਹੋਰ ਸ਼ੈ ਲੱਗਣੀ ਉੱਥੇ ਵੀ ਥੁੱਕ ਲਾਈ ਆਉਂਦੇ ਨੇ, ਮਤਲਬ ਥੁੱਕ ਨਾਲ ਹੀ ਕੰਮ ਹੈ। ਇਹ ਹੁਣ ਜ਼ਰਾ ਇੰਟਰਵਿਊ ਦੇ ਵਿੱਚ ਜ਼ਰਾ ਵੀਡੀਓ ਵੇਖੋ ਕਿ ਭਾਈ ਹੁਣੀ ਇੰਟਰਵਿਊ ਦੇ ਰਹੇ ਨੇ। ਜਿਸ ਵੇਲੇ ਉਹ ਕਾਰਨਰ ਹੋ ਗਏ, ਉਹਨਾਂ ਪੁੱਛਿਆ ਵੀ ਪਤੰਦਰਾ, ਅੱਛਾ ਪਤੰਦਰ ਕੋਈ ਬੁਰਾ ਲਫ਼ਜ਼ ਨਹੀਂ ਹੈ, ਇਹ ਐਵੇਂ ਹੀ ਆਉਂਦੇ ਨੇ, ਮਤਲਬ ਇਹਨੂੰ ਕੋਈ ਤੁਸੀਂ ਕੋਈ ਬਾਂਦਰ ਸ਼ਾਂਦਰ ਨਾਲ ਨਾ ਤਸ਼ਬੀਹ ਦੇ ਲੈਣਾ। ਪਤੰਦਰ ਆਉਂਦੇ ਨੇ ਬੇਵਕੂਫਾ, ਈਡੀਅਟ, ਇਸ ਤਰ੍ਹਾਂ ਦੀ ਗੱਲ। ਉਹਨਾਂ ਆਖਿਆ ਵੀ ਜੇ ਪਤੰਦਰਾ, ਇਹ ਤੂੰ ਪਹਿਲਾਂ ਤਾਂ ਟਵੀਟ ਕਰਦਾ ਸੀ ਵੀ ਇਮਰਾਨ ਖਾਨ ਨੂੰ ਜਿਹੜਾ ਗ੍ਰਿਫਤਾਰ ਕਰਨਾ ਬੜਾ ਘਟੀਆ ਕੰਮ ਹੈ, ਤੇ ਉਹਨੇ ਵੀ ਅੱਗੋਂ ਕੋਈ ਖੈਰ ਨਹੀਂ ਕੀਤੀ। ਉਹਨੇ ਕਿਹਾ ਇਹ ਮੈਂ ਟਵੀਟ ਨੌਕਰੀ ਨਵੀਂ ਲੈਣ ਤੋਂ ਪਹਿਲਾਂ ਕੀਤਾ ਸੀ ਜਾਂ ਬਾਅਦ 'ਚ? ਉਹਨੇ ਆਖਿਆ ਪਹਿਲਾਂ ਹੀ ਕੀਤਾ ਸੀ। ਉਹਨੇ ਕਿਹਾ ਫਿਰ ਉਦੋਂ ਦੀਆਂ ਗੱਲਾਂ ਤੇ ਉਦੋਂ ਦੀਆਂ ਸੜਨਾ। ਬਹਰਹਾਲ ਜਿਸ ਵੇਲੇ ਉਹਨਾਂ ਕਾਰਨਰ ਕੀਤਾ ਤੇ ਭਾਈ ਉਹਨਾਂ ਨੇ ਉਂਗਲੀਆਂ ਤੇ ਲੇਪ ਕੀਤੇ ਥੁੱਕਦੇ ਤੇ ਸਫੇ ਪਲਟਦੇ ਰਹੇ। ਅੱਛਾ, ਹੁਣ ਸਾਡੇ ਪਿੰਡਾਂ ਵਾਲੇ ਜਿਹੜੇ ਸੁਣ ਰਹੇ ਹੋਣੇ ਨਾ, ਉਹਨਾਂ ਨੂੰ ਇਹੀ ਹੋਣਾ ਵੀ ਗਿੱਲ ਸਾਹਿਬ ਇਹ ਕਿਹੜੀ ਵੱਡੀ ਗੱਲ ਹੈ, ਅਸੀਂ ਸਾਰੇ ਹੀ ਸਫੇ ਥੱਲਣ ਵਾਸਤੇ ਥੁੱਕ ਲਾਉਣੇ। ਉਹ ਬਈ ਅਸੀਂ ਤੇ ਕਈ ਕੰਮ ਕਰਨੇ, ਲੇਕਿਨ ਇਹ ਪੂਰੀ ਦੁਨੀਆ ਦੇ ਵਿੱਚ ਬੜਾ ਮਾਯੂਬ ਸਮਝਿਆ ਜਾਂਦਾ, ਥੁੱਕ ਨਹੀਂ ਲਾਈਦਾ। ਇਹ ਜਿਹੜਾ ਨਾ ਕੋਈ ਪਾਣੀ ਦਾ ਗਲਾਸ ਨਾਲ ਰੱਖ ਲਈਦਾ, ਉੱਥੋਂ ਥੋੜ੍ਹਾ ਜਿਹਾ ਹੱਥ ਜਿਹੜਾ ਉਹ ਗਿੱਲਾ ਕਰ ਲਈਦਾ। ਔਰ ਮੇਰਾ ਮਤਲਬ ਹੈ ਕਿ ਉਹ ਵੀ ਇੰਟਰਨੈਸ਼ਨਲ TV ਤੇ ਬਹਿ ਕੇ ਪੂਰੀ ਦੁਨੀਆ ਦੇ ਸਾਹਮਣੇ। ਹੁਣ ਮੈਨੂੰ ਤੇ ਫਿਕਰ ਇਸ ਗੱਲ ਦੀ ਹੈ ਵੀ ਭਾਈ ਉਹਨਾਂ ਨੇ ਇੰਟਰਵਿਊ ਤੋਂ ਬਾਅਦ ਕਿਤੇ ਸੁੱਟ ਪੰਜਾ ਨਹੀਂ ਕੀਤਾ, ਤੋ ਜਾਣ ਲੱਗਿਆ ਕਿਤੇ ਯਲਦਾ ਹਾਕਿਮ ਨੂੰ ਇਹ ਨਹੀਂ ਆਖਿਆ ਵੀ ਹੁਣ ਜੀ ਹੱਥ ਵੀ ਮਿਲਾ ਲਓ। ਉਹ ਵਿਚਾਰੀ ਤੇ ਉਲਟੀਆਂ ਹੀ ਕਰਦੀ ਰਹੀ ਹੋਏਗੀ। ਇਸ ਵਾਸਤੇ ਕਈ ਵਾਰੀ ਸਾਡੇ ਨਾਲ ਵੀ ਹੁੰਦਾ ਹੈ ਕੰਮ ਕਿ ਬੰਦੇ ਜਿਹੜੇ ਨੇ ਉਹ, ਇੱਕ ਤਾਂ ਸਾਡੇ ਲੋਕਾਂ ਨੂੰ ਤੁਹਾਨੂੰ ਪਤਾ ਵੀ ਖੁਰਕ ਖਰਕ ਕਰਨ ਦਾ ਬਹੁਤ ਜ਼ਿਆਦਾ, ਪਤਾ ਨਹੀਂ ਕਿਉਂ ਐਡਾ ਖੁਰਕ ਕਰਦੇ ਨੇ ਇੱਧਰ ਉੱਧਰ, ਸੱਜੇ ਖੱਬੇ ਉਲਟੇ ਸਿੱਧੇ ਥਾਵਾਂ ਦੇ ਉੱਤੇ। ਕਈ ਵਾਰੀ ਵੇਖੀਦਾ ਦੂਰੋਂ ਗੱਡੀ 'ਚ ਬੈਠੇ ਹੋਈਦਾ ਕਿ ਬੰਦਾ ਖੁਰਕ ਖਰਕ ਕਰਨ ਡਿਆ, ਉਸ ਤੋਂ ਬਾਅਦ ਉਤਰੇ ਸਿਆਸਤ ਦੇ ਵਿੱਚ ਤੇ ਸਿੱਧਾ ਉਹਨੇ ਉਹੀ ਹੱਥ ਜਿਹੜਾ ਤੁਹਾਡੇ ਨਾਲ ਆ ਮਿਲਾਇਆ, ਜਾਂ ਉਹਨੇ ਨੱਕ ਚੁੰਗਲ ਪਾਈ ਹੈ ਤੇ ਉਸ ਤੋਂ ਬਾਅਦ ਤੁਹਾਡੇ ਨਾਲ ਹੱਥ ਵੀ ਮਿਲਾਈ ਆਉਂਦਾ। ਇਹ ਸਿਆਸਤ 'ਚ ਹੁੰਦੇ ਨੇ ਮਾਮਲਾ, ਤੇ ਠੀਕ ਹੈ ਕਿਸ ਵੇਲੇ ਬੜਾ ਮੁਸ਼ਕਿਲ ਉਸ ਮਰਹਲੇ 'ਚੋਂ ਗੁਜ਼ਰੀਦਾ ਹੈ, ਲੇਕਿਨ ਚਲੋ ਮਕਸਦ ਇਹ ਹੈ ਕਿ ਇੱਕ ਇੰਟਰਨੈਸ਼ਨਲ TV ਤੇ ਇਹੋ ਜਿਹੀ ਹਰਕਤਾਂ ਨਹੀਂ ਕਰਨੀਆਂ ਚਾਹੀਦੀਆਂ। ਲੇਕਿਨ ਇੱਕ ਤੇ ਪੜ੍ਹੇ ਲਿਖੇ ਨਹੀਂ, ਉੱਤੋਂ ਕੋਸ਼ਿਸ਼ ਨਹੀਂ ਕਰਦੇ। ਬਹਰਹਾਲ ਇਹ ਕੱਲ ਉੱਥੇ ਜਨਾਬ ਥੁੱਕ ਵਾਲੀ ਡਿਪਲੋਮੇਸੀ ਹੋਈ ਸਾਰੀ। ਤੇ ਉੱਥੇ ਜਿਸ ਵੇਲੇ ਉਹਨਾਂ ਪੁੱਛਿਆ ਵੀ ਖਵਾਜਾ ਆਸਿਫ ਨੇ ਫਲਾਨੀ ਗੱਲ ਕੀਤੀ, ਉਹਨੇ ਕਿਹਾ ਉਹ 17-12 ਹੋ ਗਿਆ, 75 ਸਾਲ ਦਾ ਬਾਬਾ ਸਠਿਆ ਗਿਆ, ਉਹਨੂੰ AI ਦਾ ਪਤਾ ਨਹੀਂ ਲੱਗਦਾ, ਤੂੰ ਉਹਦੇ ਮਗਰ ਕਿਉਂ ਪੈ ਗਈ ਹੈ? ਸਮਝਦੇ ਹੋ ਨਾ, ਇਹ ਇਹਨਾਂ ਦੀ ਹਾਲਤ ਜੇ, ਇਹ ਇਹਨਾਂ ਦਾ ਡਿਫੈਂਸ ਹੈ ਉੱਥੇ ਜਿਹੜੀਆਂ ਇਹਨਾਂ ਨੇ ਗੱਲਾਂ ਕੀਤੀਆਂ ਨੇ। ਕੋਈ ਮਤਵਾਜ਼ਨ ਗੱਲਾਂ ਨਹੀਂ ਹੈ ਇਹਨਾਂ ਦੀਆਂ, ਬਸ ਜਿਹੜਾ ਵੀ ਹੁਣ ਜ਼ਾਹਿਰ ਹੈ ਜਿਹੜਾ ਕੰਮ ਇਹਨਾਂ ਦਾ ਚੱਲ ਸਕਦਾ ਹੈ ਉਹ ਉਸ ਤਰ੍ਹਾਂ ਚਲਾਉਂਦੇ ਨੇ। ਜਿਹੜੀ ਮਾਈ ਸੀ ਮੀਨ ਮੋਹਤਰਮਾ ਜਿਹੜੀ ਯਲਦਾ ਹਾਕਿਮ ਸਾਹਿਬਾ ਸੀ, ਉਹ ਪੂਰੀ ਤਿਆਰੀ ਨਾਲ ਬੈਠੀ ਸੀ, ਉਹਨੇ ਲਿੱਤਰ ਲਾਇਆ, ਉਹਨੇ ਆਖਿਆ ਵੀ ਇਹ ਪਹਿਲੇ ਵਾਲੇ ਟਵੀਟ ਜਿਹੜੇ ਨੇ ਤੇ ਹੁਣ ਵਾਲੇ ਇਹ ਜ਼ਰਾ ਜਸਟੀਫਾਈ ਕਰੋ ਵੀ ਕੀ ਹੈ। ਪਰ ਜਵਾਬ ਕੀ ਸੀ? ਫਿਰ ਥੁੱਕ ਹੀ ਲਾਣਾ ਸੀ। ਉਹਨਾਂ ਥੁੱਕ ਲਾ ਕੇ ਫਿਰ ਕੰਮ ਚਲਾਉਣ ਦੀ ਕੋਸ਼ਿਸ਼ ਕੀਤੀ। ਯਾਦ ਕਰੋ ਜਿਸ ਵੇਲੇ CCD ਬਣੀ ਸੀ, ਯਾਦ ਹੈ ਨਾ ਇਹ ਅਦਾਰਾ ਜਿਹੜਾ CCD ਜਿਹੜਾ ਲੋਕਾਂ ਨੂੰ ਕਤਲ ਕੁਤਲ ਕਰੀ ਆਉਂਦਾ, ਇਹ ਬਣਿਆ ਸੀ। ਤੇ ਮੈਂ ਤੁਹਾਨੂੰ ਦੱਸਿਆ ਸੀ ਸ਼ੁਰੂ ਦੇ ਦਿਨਾਂ 'ਚ, ਮੈਂ ਤੁਹਾਨੂੰ ਦੱਸਿਆ ਸੀ ਕਿ ਚੰਦ ਦਿਨ ਤੋਂ ਬਾਅਦ ਤੁਸੀਂ ਇਹੋ ਜਿਹੀਆਂ ਖਬਰਾਂ ਸੁਣਨੀਆਂ ਸ਼ੁਰੂ ਕਰ ਦਿਓਗੇ ਜਦੋਂ ਮੁਖਾਲਫ ਲੋਕੀ ਇੱਕ ਦੂਜੇ ਦੇ ਖਿਲਾਫ ਪੈਸੇ ਦੇ ਕੇ ਇਸੇ CCD ਕੋਲੋਂ ਲੋਕਾਂ ਨੂੰ ਕਤਲ ਕਰਵਾਉਣਗੇ। ਯਾਦ ਹੈ ਤੁਹਾਨੂੰ? ਹੁਣ ਉਹ ਵੇਲਾ ਸ਼ੁਰੂ ਹੋ ਗਿਆ। ਸ਼ੁਰੂ ਨਹੀਂ ਬਲਕਿ ਉਹ ਵੇਲਾ ਹੁਣ ਇਸ ਵੇਲੇ ਮੈਂ ਹੀ ਆਖਾਂਗਾ ਵੀ ਨੰਗਾ ਨਾਚ ਨੱਚ ਰਿਹਾ ਇਸ ਵੇਲੇ। ਜ਼ੁਬੈਦਾ ਬੀਬੀ ਬਾਵਲਪੁਰ ਦੀ ਰਿਹਾਇਸ਼ੀ, ਉਹਨੇ ਅਦਾਲਤ ਦੇ ਵਿੱਚ ਦਰਖਾਸਤ ਦਿੱਤੀ ਹੈ ਕਿ ਕ੍ਰਾਈਮ ਕੰਟਰੋਲ ਡਿਪਾਰਟਮੈਂਟ CCD ਦੇ ਅਹਿਲਕਾਰਾਂ ਨੇ ਉਹਨਾਂ ਦੇ ਖਾਨਦਾਨ ਦੇ 5 ਅਫਰਾਦ ਨੂੰ ਜਾਲੀ ਪੁਲਿਸ ਮੁਕਾਬਲੇ 'ਚ ਕਤਲ ਕਰ ਦਿੱਤਾ। ਉਹਨਾਂ ਦੇ ਮੁਖਾਲਫਾਂ ਦੇ ਕੋਲੋਂ ਪੈਸੇ ਲੈ ਕੇ 25 ਔਰ 26 ਸਤੰਬਰ 2025 ਦੀ ਰਾਤ CCD ਦੇ ਅਹਿਲਕਾਰਾਂ ਨੇ ਜ਼ੁਬੈਦਾ ਬੀਬੀ ਦੇ ਘਰ ਛਾਪਾ ਮਾਰਿਆ। ਘਰ ਦੇ ਵਿੱਚ ਜ਼ਬਰਦਸਤੀ ਦਾਖਲ ਹੋਏ, ਖਵਾਤੀਨ ਤੇ ਬੱਚਿਆਂ ਨੂੰ ਹਰਾਸ ਕੀਤਾ, ਸੋਨਾ ਜ਼ੇਵਰਾਤ ਨਗਦੀ ਲੁੱਟ ਕੇ ਲੈ ਗਏ ਔਰ ਉਹਨਾਂ ਦੇ 3 ਬੇਟੇ ਇਮਰਾਨ, ਇਰਫਾਨ, ਅਦਨਾਨ, ਦਮਾਦ ਹਸਨ ਜਹਾਂਗੀਰ, ਉਹਨਾਂ ਨੂੰ ਚੁੱਕ ਲਿਆ ਤੇ ਇਸ ਤਰੀਕੇ ਨਾਲ ਚੁੱਕਣ ਤੋਂ ਬਾਅਦ ਉਹਨਾਂ ਦਾ ਜਾਲੀ ਪੁਲਿਸ ਮੁਕਾਬਲੇ 'ਚ ਦੂਜੇ ਸ਼ਹਿਰਾਂ 'ਚ ਖੜ ਕੇ ਜਾ ਕੇ ਕਤਲ ਕਰ ਦਿੱਤਾ। ਇਹ ਸੂਰਤ ਹਾਲ ਬਣੀ ਜੇ। CCD ਦੀ ਜ਼ੁਬੈਦਾ ਬੀਬੀ ਹੁਣ ਜਿਹੜੀ ਹੈ ਉਹ ਇਨਸਾਫ ਲੱਭਦੀ ਫਿਰਦੀ ਹੈ। ਦੂਜੇ ਪਾਸੇ CCD ਦੇ ਖਿਲਾਫ
ਮਾਵਰਾਏ ਅਦਾਲਤ ਕਤਲ ਦੀ ਜਿਹੜੀ ਹੈ ਉਹ ਨਵੀਂ ਪਟੀਸ਼ਨ ਹੋ ਗਈ ਹੈ। ਪਿਛਲੇ 6 ਮਹੀਨਿਆਂ ਦੇ ਵਿੱਚ, ਇਹ ਗੌਰ ਨਾਲ ਸੁਣਨਾ ਤੁਸੀਂ ਜ਼ਰਾ, ਪਿਛਲਿਆਂ 6 ਮਹੀਨਿਆਂ 'ਚ ਮਾਵਰਾਏ ਅਦਾਲਤ 2200 ਬੰਦਾ ਹੁਣ ਤੱਕ ਕਤਲ ਕਰ ਦਿੱਤਾ। ਕਿੰਨਾ? 2200, 2200 ਬੰਦਾ। ਇਹ ਪਟੀਸ਼ਨ ਦਾਇਰ ਕੀਤੀ ਗਈ ਹੈ, ਕਲੇਮ ਕੀਤਾ ਜਾ ਰਿਹਾ ਹੈ ਕਿ CCD ਨੇ ਉੱਥੇ ਮਾਰ ਛੱਡਿਆ। ਯਾਦ ਕਰੋ, ਨੈਸ਼ਨਲ ਕਮਿਸ਼ਨ ਫਾਰ ਹਿਊਮਨ ਰਾਈਟਸ ਨੇ ਅੱਜ ਤੋਂ 3 ਮਹੀਨੇ ਪਹਿਲੇ ਇਹ ਰਿਪੋਰਟ ਜਮ੍ਹਾਂ ਕਰਵਾਈ ਸੀ ਔਰ ਉਹਨਾਂ ਨੇ ਆਖਿਆ ਸੀ ਕਿ 850 ਬੰਦਾ ਮਾਵਰਾਏ ਅਦਾਲਤ ਕਤਲ ਕਰ ਦਿੱਤਾ। ਪਹਿਲੇ 3 ਮਹੀਨਿਆਂ ਦੇ ਵਿੱਚ ਇਹ ਪਰਫਾਰਮੈਂਸ ਸੀ CCD ਦੀ। ਅਗਲੇ 3 ਮਹੀਨਿਆਂ 'ਚ ਉਹਨਾਂ ਨੇ ਕੰਮ ਹੋਰ ਚੁੱਕ ਦਿੱਤਾ। ਪਹਿਲਾਂ 800 ਸੀ ਤੇ ਹੁਣ ਉਹਨਾਂ ਨੇ ਤਕਰੀਬਨ ਕੋਈ 1400 ਬੰਦਾ ਜਿਹੜਾ ਅਗਲੇ 3 ਮਹੀਨਿਆਂ ਦੇ ਵਿੱਚ ਮਾਰ ਛੱਡਿਆ। ਇਹ ਸੂਰਤ ਹਾਲ ਚੱਲਣ ਡਈ ਜੇ ਤੇ ਕੋਈ ਅਦਾਲਤ ਪੁਰਸਾਨੇ ਹਾਲ ਨਹੀਂ। ਤੇ ਇਸ ਵੇਲੇ ਨੈਸ਼ਨਲ ਕੌਂਸਲ ਫਾਰ ਹਿਊਮਨ ਰਾਈਟਸ ਨੇ ਇਸ ਤੋਂ ਵੀ ਵੱਡੀ ਤਾਦਾਦ 'ਚ ਮਾਵਰਾਏ ਅਦਾਲਤ ਕਤਲ ਦੇ ਉੱਤੇ ਤਸ਼ਵੀਸ਼ ਦਾ ਇਜ਼ਹਾਰ ਕੀਤਾ। ਜ਼ਰਾਏ ਦੇ ਮੁਤਾਬਕ 7000 ਤੋਂ ਜ਼ਿਆਦਾ ਮਾਵਰਾਏ ਅਦਾਲਤ ਕਤਲ ਇਨਕਾਊਂਟਰਸ ਜਿਹੜੇ ਨੇ ਉਹਦਾ ਟਾਰਗੇਟ ਰੱਖਿਆ ਗਿਆ ਹੈ। ਟਾਰਗੇਟ ਰੱਖਿਆ ਗਿਆ ਹੈ ਵੀ 7000 ਬੰਦਾ ਮਾਰਨਾ ਹੈ। 2200 ਬੰਦਾ ਮਾਰ ਛੱਡਿਆ। ਅੱਲਾ ਹੀ ਖੈਰ ਕਰੇ, ਇਹਨਾਂ ਦੇ ਕੋਲੋਂ ਪਤਾ ਨਹੀਂ ਕਿਹਨੂੰ ਇਹਨਾਂ ਨੇ ਇਸੇ ਟਾਰਗੇਟ ਦੇ ਵਿੱਚ ਜਿਹੜਾ ਪੂਰਾ ਕਰ ਦੇਣਾ। ਦੂਜੇ ਪਾਸੇ ਆਬਦ ਸ਼ੇਰ ਅਲੀ ਕਹਿੰਦੇ ਨੇ ਕਿ CCD ਜਿਹੜੀ ਹੈ ਉਹ ਪੰਜਾਬ 'ਚ ਲੋਕਾਂ ਨੂੰ ਸਿਖਾ ਰਹੀ ਹੈ ਕਿ ਵੋਟ ਨੂੰ ਇੱਜ਼ਤ ਕਿਵੇਂ ਦੇਣੀ ਹੈ। ਉਹ ਆਉਂਦੇ ਨੇ CCD ਜੋ ਪੰਜਾਬ 'ਚ ਕਰਨ ਰਹੀ ਹੈ ਉਹ ਵੋਟ ਨੂੰ ਇੱਜ਼ਤ ਦੇਣ ਰਹੀ ਹੈ। ਕਰ ਲਓ ਗੱਲਾਂ। ਪਾਕਿਸਤਾਨੀ ਆਵਾਮ ਤੋਂ ਅਪੀਲ ਕਰਦੇ हैं कि ਉਹ ਹੌਸਲਾ ਰੱਖਣ, ਖਾਮੋਸ਼ ਨਾ ਹੋਣ ਤੇ ਜਿੱਥੇ ਮੁਮਕਿਨ ਹੋਵੇ ਪੁਰਅਮਨ ਤੌਰ ਤੇ ਆਪਣੀ ਆਵਾਜ਼ ਬੁਲੰਦ ਕਰਨ ਤੇ ਇhtਜਾਜ ਕਰਨ। ਇਹ ਇਮਰਾਨ ਖਾਨ ਦੇ ਪੁੱਤਰ ਸੁਲੇਮਾਨ ਖਾਨ ਨੇ ਉਹਨਾਂ ਨੇ ਇਹ ਇੰਟਰਵਿਊ ਦਿੱਤਾ ਯਾਲਦਾ ਹਾਕਿਮ ਨੂੰ। ਅਗਰ ਤੁਹਾਡਾ ਵੇਲਾ ਲੱਗੇ ਤਾਂ ਜ਼ਰੂਰ ਇਸ ਇੰਟਰਵਿਊ ਨੂੰ ਵੇਖੋ। ਬੜਾ ਸੋਹਣਾ ਔਰ ਸੁਥਰਾ ਇੰਟਰਵਿਊ ਹੈ ਔਰ ਬੜੀ ਡਿਟੇਲ ਨਾਲ ਦੋਨੋਂ ਭਰਾਵਾਂ ਨੇ ਗੱਲਬਾਤ ਕੀਤੀ ਆਪਣੇ ਵਾਲਿਦ ਤੇ ਹੋਣ ਵਾਲੇ ਜ਼ੁਲਮ ਔਰ ਜੋ ਪਰੇਸ਼ਾਨੀਆਂ ਉਹ ਵੇਖ ਰਹੇ ਨੇ ਆਪਣੇ ਵਾਲਿਦ ਸਾਹਿਬ ਦੀ ਇਹ ਜੇਲ੍ਹ ਨਾਲ ਰਿਲੇਟਡ, ਉਹਨੂੰ ਬੜੇ ਸੁਥਰੇ ਤਰੀਕੇ ਨਾਲ ਐਕਸਪਲੇਨ ਕੀਤਾ। ਅਗਲੀ ਖਬਰ ਤੁਹਾਡੇ ਸਾਹਮਣੇ ਬਿਹਾਰ ਇੰਡੀਆ ਤੋਂ ਰੱਖ ਦਈਏ। ਭਾਰਤ ਦੇ ਜਿਹੜੇ ਵਜ਼ੀਰ ਆਲਾ ਬਿਹਾਰ ਦੇ, ਉਹਨਾਂ ਦੇ ਖਿਲਾਫ ਹੁਣ ਮੁਕੱਦਮਾ ਦਰਜ ਹੋ ਗਿਆ। ਸੋਚੋ, ਪਾਕਿਸਤਾਨ ਦੇ ਵਿੱਚ ਤੇ ਇਹ ਗੱਲ ਸੋਚੀ ਵੀ ਨਹੀਂ ਜਾ ਸਕਦੀ ਕਿ ਕਿਸੇ ਸਿਟਿੰਗ ਸਰਵਿੰਗ ਬੰਦੇ ਦੇ ਖਿਲਾਫ ਮੁਕੱਦਮਾ ਦਰਜ ਕਰਵਾਓ। ਉਹਨਾਂ ਕੰਮ ਵੀ ਖੈਰ ਨਤੀਸ਼ ਕੁਮਾਰ ਸਾਹਿਬ ਨੇ ਬੜਾ ਹੀ ਘਟੀਆ ਕੀਤਾ ਸੀ। ਯਾਦ ਕਰੋ ਕਿ ਜਦੋਂ ਇੱਕ ਲੇਡੀ ਡਾਕਟਰ ਮੁਸਲਮਾਨ ਨੂੰ ਉਹ ਡਿਗਰੀ ਦੇ ਰਹੇ ਸਨ ਜਾਂ ਸਰਟੀਫਿਕੇਟ ਦੇ ਰਹੇ ਸਨ ਤੇ ਜ਼ਬਰਦਸਤੀ ਉਹਦਾ ਨਕਾਬ ਫੜ ਕੇ ਥੱਲੇ ਖਿੱਚ ਦਿੱਤਾ। ਪੂਰੀ ਦੁਨੀਆ ਨੇ ਤੋਏ ਲਾਨਤ ਤੇ ਬੜੀ ਕੀਤੀ, ਲੇਕਿਨ ਹੁਣ ਉੱਥੇ ਲਖਨਊ ਦੀ ਸਮਾਜਵਾਦੀ ਪਾਰਟੀ ਦੀ ਰਹਿਨੁਮਾ ਸੀਮਾ ਰਾਣਾ, ਉਹਨਾਂ ਨੇ ਵਜ਼ੀਰ ਆਲਾ ਨਤੀਸ਼ ਕੁਮਾਰ ਦੇ ਖਿਲਾਫ ਮੁਕੱਦਮਾ ਦਰਜ ਕਰਾਇਆ ਔਰ ਉੱਥੇ ਇਸ ਵੇਲੇ ਬੜਾ ਵਾਵੇਲਾ ਹੈ। ਇੱਕ ਵਜ਼ੀਰ UP ਦਾ, ਉੱਤਰ ਪ੍ਰਦੇਸ਼ ਦਾ, ਉਹਨੇ ਅੱਗੋਂ ਹੋਰ ਬੇਹਯਾਈ ਕੀਤੀ। ਉਹਨੇ ਕਿਹਾ ਨਕਾਬ ਹੀ ਖਿੱਚਿਆ, ਕਿਹੜਾ ਕਿਸੇ ਹੋਰ ਸ਼ਹਿਰ ਨੂੰ ਹੱਥ ਲਾ ਦਿੱਤਾ। ਕਿਸੇ ਹੋਰ ਸ਼ਹਿਰ ਨੂੰ ਹੱਥ ਲਾ ਦਿੰਦੇ ਤੇ ਫਿਰ ਪਤਾ ਨਹੀਂ ਕੀ ਬਣਦਾ। ਉਹਨਾਂ ਨੇ ਬਕਾਇਦਾ, ਮੈਨੂੰ ਤੇ ख्वाजा आसिफ ਹੀ ਲੱਗਾ ਉਹ ਜਿਹੋ ਜਿਹੀਆਂ ਗੱਲਾਂ ਇੱਥੇ ख्वाजा आसिफ ਕਰਦੇ ਨੇ ਉਹ ਜੀਆਂ ਉਸ ਜਵਾਨ ਨੇ ਕੀਤੀਆਂ ਨੇ। ਤੇ ਮੈਨੂੰ ਉਹ, ਬਲਕਿ ਮੈਂ ਇਹੀ ਕਹਿ ਸਕਣਾ ਵੀ ਉਹ ਇੰਡੀਆ ਦਾ ख्वाजा आसिफ ਲੱਗਾ। ਦੂਸਰੇ ਪਾਸੇ ਆ ਜਾਓ ਜ਼ਰਾ, ਬਿਲਾਵਲ ਜ਼ਰਦਾਰੀ ਸਾਹਿਬ ਦੀ ਤੋਹੀਨ ਤੇ ਮੁਕੱਦਮਾ ਦਰਜ। ਪੀਪਲਸ ਪਾਰਟੀ ਦੇ ਚੇਅਰਮੈਨ ਬਿਲਾਵਲ ਜ਼ਰਦਾਰੀ ਦੇ ਖਿਲਾਫ ਨਾਜ਼ੇਬਾ ਅਲਫਾਜ਼ ਇਸਤੇਮਾਲ ਕਰਨ ਤੇ ਮੁਕੱਦਮਾ ਦਰਜ ਕਰ ਲਿਆ ਗਿਆ। ਹੈਦਰਾਬਾਦ ਦਾ ਥਾਣਾ ਹੜੀ, ਉਹਦੇ ਵਿੱਚ ਮੁਕੱਦਮਾ ਦਰਜ ਹੋਇਆ। ਪੀਪਲਸ ਪਾਰਟੀ ਦੀ ਜ਼ੈਲੀ ਤਨਜ਼ੀਮ ਪੀਪਲਸ ਸਟੂਡੈਂਟ ਫੈਡਰੇਸ਼ਨ ਦੇ ਮੁਕਾਮੀ ਰਹਿਨੁਮਾ ਦੀ ਮਦਈਅਤ ਦੇ ਵਿੱਚ ਮੁਕੱਦਮਾ ਦਰਜ ਹੋਇਆ। ਮੁਕੱਦਮਾ ਇਹ ਹੈ ਕਿ ਜੀ ਅਸੀਂ ਇਸਤਕਬਾਲੀਆ ਕੈਂਪ ਲਾਇਆ ਸੀ, ਉੱਥੇ ਇੱਕ ਬੰਦਾ ਆਇਆ ਤੇ ਉਹਨੇ ਬਿਲਾਵਲ ਸਾਹਿਬ ਨੂੰ ਗੰਦੀਆਂ ਗਾਲਾਂ ਕੱਢੀਆਂ ਨੇ ਤੇ ਉੱਥੋਂ ਸਾਡੇ ਬੈਨਰ ਵੀ ਖੋਹ ਕੇ ਲੈ ਗਿਆ, ਝੰਡੇ ਵੀ, ਤੇ ਉਹਦੇ ਖਿਲਾਫ ਮੁਕੱਦਮਾ ਦਿਓ। ਪੁਲਿਸ ਨੇ ਵੀ ਮੁਕੱਦਮਾ ਦੇ ਦਿੱਤਾ। ਅੱਛਾ, ਜਿਹੜੇ ਇਹੋ ਜਿਹੇ ਬੰਦੇ ਹੁੰਦੇ ਨਾ ਸਿਆਸਤ 'ਚ, ਇਹਨਾਂ ਨੂੰ ਪਾਰਟੀਆਂ ਤੋਂ ਵੈਸੇ ਫਾਰਿਗ ਕਰ ਦੇਣਾ ਚਾਹੀਦਾ। ਬਿਲਾਵਲ ਜ਼ਰਦਾਰੀ ਅਗਰ ਸਿਆਣਾ ਹੋਵੇ ਤੇ ਇਹ ਜਿਹੜਾ ਵੀ ਉਹਨਾਂ ਦਾ ਲੋਕਲ ਲੀਡਰ ਹੈ ਨਾ ਜਿਹਨੇ ਇਹ ਮੁਕੱਦਮਾ ਕਰਵਾਇਆ, ਉਹਨੂੰ ਫਾਰਿਗ ਕਰ ਦੇਣਾ ਚਾਹੀਦਾ। ਮਸਲਨ ਹੁਣ ਕਿਸੇ ਨੂੰ ਨਹੀਂ ਸੀ ਪਤਾ ਵੀ ਕਿਸੇ ਬੰਦੇ ਨੇ ਬਿਲਾਵਲ ਸਾਹਿਬ ਨੂੰ ਗੰਦੀਆਂ ਗਾਲਾਂ ਕੱਢੀਆਂ ਨੇ, ਇਹ ਗਾਲਾਂ ਕੱਢੀਆਂ ਨੇ। ਇਸ ਜਵਾਨ ਨੇ ਆਪਣਾ ਸਕੋਰ ਬਰਾਬਰ ਕਰਨ ਵਾਸਤੇ ਆਪਣੀ ਲੋਕਲ ਪੋਲੀਟਿਕਸ ਦੇ ਵਿੱਚ ਇਹਨੇ ਮੁਕੱਦਮਾ ਦਰਜ ਕਰਵਾ ਦਿੱਤਾ ਤੇ ਪੂਰੀ ਦੁਨੀਆ ਨੂੰ ਦੱਸਿਆ ਹੈ ਕਿ ਬਿਲਾਵਲ ਸਾਹਿਬ ਨੂੰ ਗੰਦੀਆਂ ਗਾਲਾਂ ਪਈਆਂ ਨੇ। ਹੁਣ ਬਿਲਾਵਲ ਸਾਹਿਬ ਦੀ ਮਰਜ਼ੀ ਹੈ ਕਿ ਇਹੋ ਜਿਹੇ ਬੰਦੇ ਨੂੰ ਵਾਕਈ ਆਪਣੀ ਪਾਰਟੀ 'ਚ ਰੱਖਣਾ, ਜਿਹੜਾ ਪੂਰੀ ਦੁਨੀਆ ਨੂੰ ਦੱਸਦਾ ਰੌਲਾ ਪਾ ਕੇ ਵੀ ਬਿਲਾਵਲ ਸਾਹਿਬ ਨੂੰ ਬਈ ਗੰਦੀਆਂ ਗਾਲਾਂ ਪਈਆਂ ਨੇ। ਬਹਰਹਾਲ ਇਹ ਹੁਣ ਆਪ ਹਿਸਾਬ ਲਾ ਲਓ ਕਿ ਇੱਥੇ ਬਿਲਾਵਲ ਸਾਹਿਬ ਦੇ ਉੱਤੇ ਅਗਰ ਜ਼ਰਾ ਜੀ ਤਨਕੀਦ ਹੋ ਜਾਏ ਤੇ ਉੱਥੇ ਜਨਾਬ ਫੌਰੀ ਤੌਰ ਤੇ ਜਿਹੜਾ ਉਹ ਮੁਕੱਦਮੇ ਦਰਜ ਹੋ ਜਾਂਦੇ ਨੇ। ਬਾਕੀ ਕਿਸੇ ਬੰਦੇ ਨੂੰ ਗੋਲੀਆਂ ਵੀ ਮਾਰ ਦੇਣ ਤਾਂ ਪਾਕਿਸਤਾਨ ਦੇ ਵਿੱਚ ਮੁਕੱਦਮੇ ਕੋਈ ਨਹੀਂ ਦਰਜ ਹੁੰਦੇ। ਅੱਛਾ ਜੀ, ਅੱਗੇ ਅਦਾਲਤ ਦੇ ਵਿੱਚ ਇੱਕ ਬੜਾ ਜ਼ਬਰਦਸਤ ਕੰਮ ਹੋਇਆ। 13 ਸਾਲ ਬਾਅਦ ਇੱਕ ਮੁਕੱਦਮਾ ਜਿਹੜਾ ਉਹ ਬਜ਼ੁਰਗ ਨੇ ਜਿੱਤ ਲਿਆ। 13 ਸਾਲ ਮੁਕੱਦਮਾ ਲੜਿਆ, ਆਖਿਰ ਤੇ 13 ਸਾਲ ਤੋਂ ਬਾਅਦ ਜੱਜ ਨੇ ਫੈਸਲਾ ਦਿੱਤਾ ਔਰ ਬਜ਼ੁਰਗ ਨੇ ਮੁਕੱਦਮਾ ਜਿੱਤ ਲਿਆ। ਨਾਲ ਹੀ ਜੱਜ ਸਾਹਿਬ ਨੇ ਬਜ਼ੁਰਗ ਨੂੰ ਮੁਬਾਰਕਬਾਦ ਦਿੱਤੀ ਕਿ ਬਜ਼ੁਰਗੋ ਤੁਹਾਨੂੰ ਮੁਬਾਰਕ ਹੋਏ, ਤੁਸੀਂ ਆਖਿਰਕਾਰ ਮੁਕੱਦਮਾ ਜਿੱਤ ਲਿਆ। ਬਜ਼ੁਰਗਾਂ ਨੇ ਅੱਗੋਂ ਖੁਸ਼ ਹੋ ਕੇ ਆਖਿਆ
ਵੀ ਪੁੱਤਰ ਅੱਲਾ ਤੈਨੂੰ ਤਰੱਕੀ ਦੇਵੇ ਤੇ ਤੈਨੂੰ ਥਾਣੇਦਾਰ ਲਾਵੇ, ਤੈਨੂੰ ਥਾਣੇਦਾਰ ਲਾਵੇ। ਤੇ ਜਿਹੜਾ ਜੱਜ ਸੀ ਉਹਨੇ ਬਜ਼ੁਰਗ ਦੀ ਸਾਦਗੀ ਤੇ ਮੁਸਕਰਾਇਆ ਤੇ ਜੱਜ ਨੇ ਥਾਣੇਦਾਰ ਨੂੰ ਆਖਿਆ ਵੀ ਬਜ਼ੁਰਗੋ, ਜੱਜ ਥਾਣੇਦਾਰ ਤੋਂ ਵੱਡਾ ਹੁੰਦਾ ਹੈ। ਬਜ਼ੁਰਗ ਬੋਲੇ, ਨਹੀਂ ਪੁੱਤਰ, ਥਾਣੇਦਾਰ ਵੱਡਾ ਹੁੰਦਾ ਹੈ। ਉਹਨਾਂ ਕਿਹਾ, ਜੱਜ ਨੇ ਪੁੱਛਿਆ ਉਹ ਕਿਸ ਤਰ੍ਹਾਂ? ਬਜ਼ੁਰਗ ਨੇ ਆਖਿਆ ਵੀ ਪੁੱਤਰ, ਤੈਨੂੰ 13 ਸਾਲ ਲੱਗੇ ਨੇ ਇਹ ਕੇਸ ਮੁਕਾਉਣ ਤੇ 13 ਸਾਲਾਂ ਬਾਅਦ ਤੂੰ ਇਹ ਫੈਸਲਾ ਕੀਤਾ। ਕਈ ਜੱਜ ਵਿੱਚ ਭੁਗਤ ਗਏ, ਤੁਸੀਂ ਇਹ ਫੈਸਲਾ ਨਾ ਕਰ ਸਕੇ ਸਾਰੇ ਰਲ ਕੇ। ਤੇ ਥਾਣੇਦਾਰ ਮੈਨੂੰ ਉੱਥੇ ਹੀ ਆਂਦਾ ਸੀ ਵੀ 5000 ਰੁਪਈਆ ਦੇ, ਮੈਂ ਤੇਰਾ ਕੇਸ ਮੁਕਾ ਦੇਣਾ ਹੁਣੇ 5 ਮਿੰਟਾਂ ਦੇ ਵਿੱਚ। ਤੇ ਮੈਂ ਉਦੋਂ ਉਹਨੂੰ 5000 ਦੇ ਦਿੱਤੇ ਹੁੰਦੇ ਤੇ ਉਹ ਕੇਸ ਉੱਥੇ ਹੀ ਉਹਨੇ ਮੁਕਾ ਦੇਣਾ ਸੀ। ਫਿਰ ਵੱਡਾ ਕੌਣ ਹੋਇਆ? ਇਸੇ ਤਰੀਕੇ ਨਾਲ ਪਾਕਿਸਤਾਨ ਚੱਲਣ ਡਿਆ ਜੇ। ਇਹ ਹੀ ਇਸ ਵੇਲੇ ਸੂਰਤ ਹਾਲ ਜੇ ਪਾਕਿਸਤਾਨ ਦੀ ਕਿ ਜਿਹਨੂੰ ਜਿੱਥੇ ਦਾ ਲੱਗਾ ਹੈ, ਜਿਹਦਾ ਜਿੱਥੇ ਥੁੱਕ ਲੱਗਾ ਹੈ, ਉਹੀ ਆਪਣਾ ਮੁਸ਼ਰਫ ਜ਼ੈਦੀ ਵਾਲਾ ਕੰਮ, ਜਿਵੇਂ ਮੁਸ਼ਰਫ ਜ਼ੈਦੀ ਨੇ ਥੁੱਕ ਲਾਇਆ ਇਸ ਵੇਲੇ ਪੂਰੀ ਸੂਰਤ ਹਾਲ ਨੂੰ, ਜਿਹਦਾ ਜਿੱਥੇ ਥੁੱਕ ਲੱਗਾ ਉਹ ਉਸੇ ਕੰਮ ਨੂੰ ਜਿਹੜਾ ਕਰੀ ਆਉਂਦਾ। ਅੱਛਾ ਜੀ, ਸਾਦਕਾਬਾਦ ਦੇ ਵਿੱਚ ਆਖਰੀ ਖਬਰ ਤੁਹਾਡੇ ਸਾਹਮਣੇ ਰੱਖ ਦਈਏ। ਸਾਦਕਾਬਾਦ ਦੇ ਵਿੱਚ ਰਹੀਮ ਯਾਰ ਖਾਨ ਸਾਦਕਾਬਾਦ, ਉੱਥੇ ਸ਼ਹਿਬਾਜ਼ ਸ਼ਰੀਫ ਨੂੰ ਡਾਕੂਆਂ ਨੇ ਲੁੱਟ ਲਿਆ। ਹਾਂਜੀ, ਮੁਹੰਮਦ ਸ਼ਰੀਫ ਸਾਹਿਬ ਜਿਹੜੇ ਨੇ ਉਹ ਵਾਲਿਦ ਨੇ ਉਹਦੇ, ਸ਼ਹਿਬਾਜ਼ ਸ਼ਰੀਫ ਦੇ ਨਾਂ ਜ਼ਾਹਿਰ ਹੈ ਮਿਲਣ ਰਹੇ ਨੇ ਹੁਣ ਇਸ ਵੇਲੇ। ਵਜ਼ੀਰ ਆਜ਼ਮ ਦੀ ਗੱਲ ਨਹੀਂ ਹੋਣ ਡਈ ਫਾਰਮ 47 ਵਾਲੇ ਦੀ, ਕੋਈ ਸ਼ਹਿਰੀ ਹੈ ਆਮ ਜਿਹਦਾ ਨਾਂ ਸ਼ਹਿਬਾਜ਼ ਸ਼ਰੀਫ ਹੈ ਤੇ ਉਹਨਾਂ ਦੇ ਵਾਲਿਦ ਦਾ ਨਾਮ ਸ਼ਰੀਫ ਹੈ। ਉਹਨਾਂ ਨੇ ਪੁਲਿਸ 'ਚ ਮੁਕੱਦਮਾ ਦਰਜ ਕਰਾਇਆ ਕਿ ਸ਼ਹਿਬਾਜ਼ ਸ਼ਰੀਫ ਨੂੰ ਮੋਟਰਸਾਈਕਲ ਤੇ ਜਾਂਦਾ ਸੀ ਤੇ ਬੰਦਿਆਂ ਨੇ ਫੜ ਕੇ ਲੁੱਟ ਲਿਆ। ਵੈਸੇ ਤੇ ਇਸ ਵੇਲੇ ਜੋ ਹਾਲਾਤ ਨੇ ਵਿਚਾਰੇ ਫਾਰਮ 47 ਵਾਲੇ ਦੇ ਵੀ, ਵਜ਼ੀਰ ਆਜ਼ਮ ਹਾਊਸ ਤੋਂ ਬਾਹਰ ਨਿਕਲੇ ਤੇ ਲੁੱਟ ਕਿਸੇ ਨੇ ਇਹਨੂੰ ਵੀ ਲੈਣਾ ਜੋ ਇਹਦੀ ਹਾਲਤ ਹੈ, ਜਿੱਡਾ ਮਲੂਕੜਾ ਹੈ। ਲੇਕਿਨ ਬਹਰਹਾਲ ਸੂਰਤ ਹਾਲ ਇਹ ਹੈ ਕਿ ਸਾਦਕਾਬਾਦ ਦੇ ਵਿੱਚ ਸ਼ਹਿਬਾਜ਼ ਸ਼ਰੀਫ ਨੂੰ ਲੁੱਟ ਲਿਆ ਗਿਆ। ਮੈਨੂੰ ਇੱਥੋਂ ਦਿਓ ਇਜਾਜ਼ਤ ਤੇ ਰੱਬ ਰੱਖ।